ਕਿਵੇਂ ਉਹ ਪਹਿਲਾਂ ਸਕੂਲ 'ਚ ਜਾਂਦੇ ਆ ਜੈ ਸ਼੍ਰੀ ਰਾਮ ਦੇ ਨਾਰੇ ਲਾਉਂਦੇ ਤੇ ਉਸ ਤੋਂ ਬਾਅਦ ਮਤਲਬ ਭੰਨ ਤੋੜ ਕਰਦੇ ਆ ਤੇ ਫਿਰ ਉਲਟਾ ਉਹਨਾਂ ਦੇ ਉੱਤੇ ਕਾਰਵਾਈ ਹੋਣ ਦੀ ਬਜਾਏ ਕਾਰਵਾਈ ਸਕੂਲ ਤੇ ਹੀ ਹੋ ਜਾਂਦੀ ਆ। ਉਹ ਇਸ ਤਰ੍ਹਾਂ ਦੀ ਘਟਨਾਵਾਂ ਦੇ ਨਾਲ ਫੋਲਡਰ ਪ੍ਰੋਵਾਈਡ ਕਰਦੇ ਆ ਕਿ ਮੋਦੀ ਦੇ ਰਜੀਮ ਦੇ ਵਿੱਚ ਅਸੀਂ ਜਿਹੜੇ ਇਹੋ ਜਿਹੇ ਸਾਡੇ ਤੋਂ ਅਦਰ ਸਾਡੇ ਤੋਂ ਬਾਕੀ ਜਿਹੜੇ ਮਤਲਬ ਸਾਡੇ ਨਾਲ ਨਹੀਂ ਮੇਲ ਖਾਂਦੇ ਅਸੀਂ ਦੇਖੋ ਉਹਨਾਂ ਨੂੰ ਕੁੱਟ ਰਹੇ ਆ ਮਾਰ ਰਹੇ ਆ ਵੀ ਇਹ ਸਿਰਫ ਤੇ ਸਿਰਫ ਮੋਦੀ ਦੇ ਰਜੀਮ 'ਚ ਪੋਸੀਬਲ ਆ। ਇਸ ਕਰਕੇ ਤੁਸੀਂ ਮੋਦੀ ਨੂੰ ਸੱਤਾ 'ਚ ਲੈ ਕੇ ਆਓ ਤਾਂ ਹੀ ਜਿਹੜੀ ਹਿੰਦੂਤਵਾ ਦਾ ਝੰਡਾ ਆ ਜਾਂ ਜੈ ਸ਼੍ਰੀ ਰਾਮ ਦਾ ਨਾਰਾ ਆ ਉਹ ਪ੍ਰਚੰਡ ਹੋ ਸਕਦਾ। ਉਹ ਜਿਹੜੀ ਭੰਨ ਤੋੜ ਉਹ ਸਕੂਲ ਦੇ ਵਿੱਚ ਹੋਈ ਆ ਬਲਬੀਰ ਸਿੰਘ ਜੀ ਉਹਦੀਆਂ ਖਬਰਾਂ ਉਹਦਾ ਅਸਰ ਇਕੱਲੇ ਉਸ ਪਿੰਡ ਤੱਕ ਨਹੀਂ, ਉਹਦਾ ਅਸਰ ਤੁਸੀਂ ਦੇਖੋਗੇ ਪੂਰੇ ਦੇਸ਼ ਦੇ ਵਿੱਚ ਜਿਹੜੀ ਇੱਕ ਮਤਲਬ ਹਿੰਦੂ ਸਾਈਕੀ ਆ ਉਹਦੇ ਤੇ ਵੀ ਪੈਣਾ ਤੇ ਜਿਹੜੀ ਮਾਈਨੋਰਿਟੀ ਦੀ ਸਾਈਕੀ ਉਹਦੇ ਤੇ ਵੀ ਪੈਣਾ ਜਿਹੜੀ ਅੰਡਰ ਅਟੈਕ ਆ। ਉਹ ਕਹਿੰਦੇ ਆ ਕਿ ਹਿੰਦੂ ਨੈਸ਼ਨਲਿਸਟ ਸਚ ਐਸ ਮਿਸਟਰ ਮੋਦੀ seek primacy for fellow adherents. That is why vigilant groups associated with the ruling party violently police society at the grassroots levels with impunity. If Mr. Modi were to lose power, these organizations would make any return to the status quo and very difficult. ਬਹੁਤ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਗੱਲ ਕਰੀਏ ਜੋ ਓਵਰਆਲ ਭਾਰਤ ਦੇ ਵਿੱਚ ਚੱਲ ਰਿਹਾ ਉਸ ਬਾਰੇ। ਅਸੀਂ ਇੱਕ ਅਹਿਮ ਖਬਰ ਜਿਹੜੀ ਅੱਜ ਸਾਡੇ ਸਾਹਮਣੇ ਆਈ ਹੈ ਤੇਲੰਗਾਨਾ ਦੇ ਵਿੱਚੋਂ, ਤੇਲੰਗਾਨਾ ਦੇ ਮੈਨਚੇਰੀਅਲ, ਜੇ ਮੈਂ ਠੀਕ ਪ੍ਰੋਨਾਊਂਸ ਕਰ ਰਿਹਾ ਹੋਵਾਂ, ਜ਼ਿਲ੍ਹੇ ਦੇ ਵਿੱਚ ਪਿੰਡ ਕਾਨੇਪਲੀ ਹੈਗਾ ਆ, ਜਿੱਥੋਂ ਦੇ ਇੱਕ ਕੈਥੋਲਿਕ ਸਕੂਲ ਦੇ ਵਿੱਚ ਹਿੰਦੂਤਵੀ ਭੀੜ ਨੇ ਜਾ ਕੇ ਹੁੜਦੰਗ ਮਚਾਇਆ, ਜੇ ਉਹਨਾਂ ਦੀ ਭਾਸ਼ਾ ਦੇ ਵਿੱਚ ਕਹਿਣਾ ਹੋਵੇ। ਤੇ ਉੱਥੇ ਜਿਹੜੇ ਉਹਨਾਂ ਦੇ ਫਾਦਰ ਹੈਗੇ ਆ ਜੈਮੋਨ ਜੋਸਫ, ਉਹਨਾਂ ਦੀ ਮਾਰ ਕੁਟਾਈ ਵੀ ਕੀਤੀ ਹੈ, ਬਾਕੀ ਸਟਾਫ ਦੇ ਨਾਲ ਵੀ ਬਦਤਮੀਜ਼ੀ ਕੀਤੀ ਹੈ, ਉਹਨਾਂ ਦੀ ਉੱਥੇ ਸਕੂਲ ਦੀ ਧੋੜ ਭੱਜ ਜਿਹੜੀ ਹੈ ਉਹ ਕੀਤੀ ਹੈ। ਤਾਂ ਇਹਦਾ ਕਾਰਨ ਜਦੋਂ ਜਿੰਨੀ ਕੁ ਹਜੇ ਮੀਡੀਆ ਦੇ ਵਿੱਚ, ਹਾਲਾਂਕਿ ਮੇਨ ਸਟ੍ਰੀਮ ਮੀਡੀਆ ਨੇ ਹਜੇ ਇਸ ਖਬਰ ਨੂੰ ਕੈਰੀ ਨਹੀਂ ਕੀਤਾ ਹੈਗਾ, ਬਟ ਥੋੜਾ ਬਹੁਤ ਸੋਸ਼ਲ ਮੀਡੀਆ ਦੇ ਉੱਤੇ ਤੇ ਇੱਕ ਅੱਧੀ ਜਿਹੜੀ ਮੀਡੀਆ ਰਿਪੋਰਟ, ਲੋਕਲ ਮੀਡੀਆ ਰਿਪੋਰਟ ਉੱਥੋਂ ਸਾਡੇ ਤੱਕ ਪਹੁੰਚੀ ਹੈ, ਉਹ ਇਹ ਦੱਸਦੀ ਹੈ ਵੀ ਜਸਟ ਇੱਕ ਹੀਅਰਸੇ ਦੇ ਉੱਤੇ ਇੱਕ ਵੀਡੀਓ ਬਣਾਈ ਜਾਂਦੀ ਹੈ ਕਿਸੇ ਸਟੂਡੈਂਟ ਵੱਲੋਂ, ਜਿਹਦੇ ਵਿੱਚ ਇਹ ਅਲੈਜਡਲੀ ਇਹ ਗੱਲ ਕਹੀ ਜਾਂਦੀ ਹੈ ਕਿ ਜੀ ਉੱਥੇ ਜਿਹੜੇ ਹਿੰਦੂ ਧਰਮ ਰਹੁ ਰੀਤਾਂ ਅਨੁਸਾਰ ਇਸ ਸਕੂਲ ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਕੱਪੜੇ ਪਾਉਣਾ ਚਾਹੀਦਾ ਜਾਂ ਅਪਣਾਉਣੀ ਚਾਹੁੰਦੇ ਆ ਉਹਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈਗੀ। ਤੇ ਉਸ ਦੇ ਥੱਲੇ ਵਿਦਿਨ ਲਾਈਕ ਕੁਝ ਘੰਟਿਆਂ ਦੇ ਦਰਮਿਆਨ ਉੱਥੇ ਜਿਹੜੀ ਭੀੜ ਹੈ, ਹਿੰਦੂਤਵੀ ਭੀੜ, ਉਹ ਇਕੱਠੀ ਹੋ ਜਾਂਦੀ ਹੈ ਤੇ ਬਿਨਾਂ ਕਿਸੇ ਸਵਾਲ ਜਵਾਬ, ਬਿਨਾਂ ਕੁਝ ਜਾਣਿਆ ਸਮਝਿਆ ਜਾਂ ਉਸ ਦੀ ਤਹਿ ਤੱਕ ਪਹੁੰਚਿਆ ਕਿ ਕੀ ਹੋਇਆ, ਜਾਂ ਬਿਨਾਂ ਕਿਸੇ ਪੁਲਿਸੀਆ ਕਾਰਵਾਈ ਤੋਂ ਜਿਹੜੀ ਹੈ ਉਹਨਾਂ ਦੀ ਮਾਰ ਕੁਟਾਈ ਜਿਹੜੀ ਹੈ ਉਹ ਸਕੂਲ ਦੀ ਭੰਨ ਤੋੜ ਕੀਤੀ ਜਾਂਦੀ ਹੈ ਤੇ ਟੀਚਰਸ ਦੇ ਨਾਲ ਤੇ ਬਾਕੀ ਜਿਹੜੇ ਫਾਦਰ ਉੱਥੇ ਹੈਗੇ ਆ ਕੈਥੋਲਿਕ, ਉਹਨਾਂ ਦੇ ਨਾਲ ਜਿਹੜੀ ਹੈ ਮਾਰ ਕੁਟਾਈ ਕੀਤੀ ਜਾਂਦੀ ਹੈ। ਤੇ ਇਸ ਤੋਂ ਵੀ ਅੱਗੇ ਵੱਧਦੇ ਹਾਂ ਜਦੋਂ ਅਸੀਂ ਪ੍ਰਸ਼ਾਸਨ ਦਾ ਹਾਲ ਦੇਖਦੇ ਹਾਂ ਕਿ ਪ੍ਰਸ਼ਾਸਨ ਨੂੰ ਇੱਕ ਜਿਹੜਾ ਪ੍ਰਸ਼ਾਸਨ ਦਾ ਰੋਲ ਹੁੰਦਾ ਜਾਂ ਜਿਹੜਾ ਪੁਲਿਸ ਮਹਿਕਮੇ ਦਾ ਰੋਲ ਹੁੰਦਾ ਉਹ ਇੱਕ ਨਿਊਟਰਲ ਤੌਰ ਦੇ ਉੱਤੇ ਰਹਿੰਦੇ ਆ, ਜਿੱਥੇ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਉਹਨੂੰ ਮੇਨਟੇਨ ਕਰਨ ਦਾ ਹੁੰਦਾ, ਉੱਥੇ ਹੀ ਜਿਹੜਾ ਇੱਕ ਨਿਰਪੱਖ ਰਹਿੰਦਿਆਂ ਹੋਇਆਂ ਦੋਹੇ ਪੱਖਾਂ ਨੂੰ ਮੁੱਖ ਰੱਖਦਿਆਂ ਹੋਇਆਂ ਜਿਹਦੇ ਨਾਲ ਵਧੀਕੀ ਹੋਈ ਹੈ ਉਹਦੇ ਨਾਲ ਖਲੋਣ ਦਾ ਹੁੰਦਾ। ਰੈਦਰ ਇਸ ਸਕੂਲ ਦੇ ਖਿਲਾਫ ਹੀ ਜਿਹੜਾ ਹੈ ਉਹ ਮਾਮਲਾ ਦਰਜ ਕਰ ਦਿੱਤਾ ਗਿਆ ਆ। ਸੋ ਮਤਲਬ ਇਹ ਇੱਕ ਪ੍ਰਾਈਮ ਐਗਜ਼ਾਮਪਲ ਹੈ ਉਸ ਗੱਲ ਦੀ ਕਿ ਜਦੋਂ ਅਸੀਂ ਪੋਲਰਾਈਜੇਸ਼ਨ ਦੀ ਨੀਤੀ ਦੀ ਗੱਲ ਕਰਦੇ ਹਾਂ, ਕਿਵੇਂ ਧਰੁਵੀਕਰਨ, ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਦੀ ਜਿਹੜੀ ਨੀਤੀ, ਸ਼ਬਦੀ ਨੀਤੀ ਦੇ ਤਹਿਤ ਭਾਜਪਾ ਵੱਲੋਂ ਜਿਸ ਕਿਸਮ ਦਾ ਜ਼ਹਿਰ ਉਗਲਿਆ ਜਾਂਦਾ ਹੈ ਘੱਟ ਗਿਣਤੀਆਂ ਦੇ ਖਿਲਾਫ, ਜਿਹੜੇ ਉਹ ਬੀਜ ਨੇ ਜਦੋਂ ਉਹ ਵੱਡ ਗਿਣਤੀ ਦੀ ਜਿਹੜੀ ਲੋਕਾਈ ਹੈ ਉਹਨਾਂ ਤੱਕ ਪਹੁੰਚਦੇ ਆ ਤੇ ਫਿਰ ਜਦੋਂ ਉਹਨਾਂ ਨੂੰ ਕਿਸੇ ਕਿਸਮ ਦਾ ਇਸ ਕਿਸਮ ਦਾ ਕੋਈ ਮੌਕਾ ਬਣਦਾ, ਮੌਕਾ ਮਿਲਦਾ ਤੇ ਉਹ ਫਿਰ ਕਿਸੇ ਬੰਦੇ ਦੀ ਜਾਨ ਤੱਕ ਲੈਣ ਤੱਕ ਜਾਂਦੇ ਆ। ਇਸ ਕਿਸਮ ਦੀਆਂ ਜਿਹੜੀਆਂ ਐਗਜ਼ਾਮਪਲਸ ਨੇ ਸਾਡੇ ਸਾਹਮਣੇ ਆਉਂਦੀਆਂ ਨੇ। ਸੋ ਪਹਿਲਾਂ ਇਸੇ ਘਟਨਾ ਵੱਲ ਨਜ਼ਰ ਮਾਰੀਏ ਵੀ ਐਗਜ਼ੈਕਟਲੀ ਇਹਦੇ ਪਿੱਛੇ ਜਿਹੜੀ ਮਾਨਸਿਕਤਾ ਹੈਗੀ ਹੈ ਉਹ ਕਿਵੇਂ ਕਨਕੌਕਟ ਕੀਤੀ ਹੈ ਤੇ ਕਿਵੇਂ ਉਹਨੂੰ ਪ੍ਰੋਪੇਗੇਟ ਕਰਕੇ
ਅੱਜ ਉਹਨੂੰ ਪੋਲਿਟਿਕਸ ਦੇ ਵਿੱਚ ਭਾਰਤ ਦੇ ਵਿੱਚ ਵਰਤਿਆ ਜਾ ਰਿਹਾ ਹੈ, ਜਿਸ ਨੂੰ ਬੜੀ ਬਖੂਬੀ ਦੇ ਨਾਲ ਵਰਤਦਿਆਂ ਭਾਰਤ ਦੇ ਵਿੱਚ ਮੋਦੀ ਦੀ ਜਿਹੜੀ ਹਕੂਮਤ ਹੈਗੀ ਹੈ ਉਹ ਸੱਤਾ ਦੇ ਵਿੱਚ ਆਈ ਵੀ ਹੈ ਤੇ ਹੁਣ ਸੱਤਾ ਦੇ ਵਿੱਚ ਰਹਿ ਵੀ ਰਹੀ ਹੈ। ਤੇ ਉਸੇ ਨੀਤੀ ਦੇ ਚੱਲਦਿਆਂ ਅਸੀਂ ਦੇਖਦੇ ਹਾਂ ਕਿ ਜਿਹੜੀ ਵੱਡ ਗਿਣਤੀ ਦੀ ਵੋਟ ਬੈਂਕ ਹੈਗੀ ਹੈ ਉਹ ਉਹਨਾਂ ਨੇ ਕੰਸੋਲੀਡੇਟ ਕੀਤੀ ਹੋਈ ਹੈ, ਖਾਸ ਤੌਰ ਤੇ ਜਦੋਂ ਅਸੀਂ ਕਾਓ ਬੈਲਟ ਦਾ ਹਵਾਲਾ ਦਿੰਦੇ ਹਾਂ। ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਤੁਸੀਂ ਜਿਹੜੀ ਗੱਲ ਕੀਤੀ ਆ ਵੀ ਜਿਹੜੇ ਅਟੈਕਸ ਨੇ ਮਾਈਨੋਰਿਟੀਜ਼ ਦੇ ਉੱਤੇ ਵੀ ਇਹ ਜਿਹੜੇ ਹੋ ਰਹੇ ਆ ਉਹਨਾਂ ਦੇ ਪਿੱਛੇ ਮਕਸਦ ਕੀ ਆ ਉਹਨੂੰ ਸਮਝਣਾ ਬੜਾ ਜ਼ਰੂਰੀ ਆ। ਤੇ 2017 ਦੀ ਦਸੰਬਰ ਦੀ ਇੱਕ ਰਿਪੋਰਟ ਆ, ਇਹ ਡੈਕਨ ਹੈਰਾਲਡ ਨਿਊਜ਼ਪੇਪਰ ਆ ਇੰਡੀਆ ਦਾ ਹੀ, ਉਹਨਾਂ ਦੀ ਇਹ ਰਿਪੋਰਟ ਆ ਜਿਹਦੇ 'ਚ ਉਹਨਾਂ ਨੇ ਟਾਈਟਲ ਦਿੱਤਾ ਹੈ ਓਪੀਨੀਅਨ ਆ, ਮਤਲਬ ਐਡੀਟੋਰੀਅਲ ਆ ਉਹਦਾ ਜੀ। ਤੇ ਉਹਨਾਂ ਨੇ ਆਰਟੀਕਲ ਦਾ ਇਹਦਾ ਐਡੀਟੋਰੀਅਲ ਦਾ ਟਾਈਟਲ ਆ ਅਟੈਕਸ ਔਨ ਕ੍ਰਿਸਚੀਅਨਸ ਏਮ ਇਜ਼ ਪੋਲਰਾਈਜੇਸ਼ਨ। ਮਤਲਬ ਕਿ ਜਿਹੜੇ ਕ੍ਰਿਸਚੀਅਨਸ ਦੇ ਉੱਤੇ ਅਟੈਕ ਹੋ ਰਹੇ ਆ ਉਹ ਫਿਰ ਐਡੀਟੋਰੀਅਲ ਦੇ ਵਿੱਚ ਇਸ ਗੱਲ ਨੂੰ ਡਿਫਾਈਨ ਕਰਦੇ ਆ ਵੀ ਉਹਦਾ ਜਿਹੜਾ ਨਿਸ਼ਾਨਾ ਆ ਉਹ ਨਿਸ਼ਾਨਾ ਹੈ ਪੋਲਰਾਈਜੇਸ਼ਨ ਕਰਨ ਦਾ ਆ। ਤਾਂ ਇਹ ਇੰਡੀਆ ਦਾ ਜਿਹੜਾ ਪੋਲੀਟੀਕਲ ਖਾਸਾ ਆ ਅਮਰਵੀਰ ਸਿੰਘ ਜੀ, ਉਹਦਾ ਲੰਮਾ ਇਤਿਹਾਸ ਰਿਹਾ ਆ। ਤੇ ਸਿਰਫ ਬੀਜੇਪੀ ਅੱਜ ਨਹੀਂ, ਮਤਲਬ ਜਿਹੜਾ ਹੁਣ ਜਿਹੜੇ ਲੋਕ ਡੈਮੋਕ੍ਰੇਸੀ ਨੂੰ ਬਚਾਉਣ ਦਾ ਦਾਅਵਾ ਕਰ ਰਹੇ ਆ ਇੰਡੀਆ ਅਲਾਇੰਸ ਦੇ ਨਾਂ ਹੇਠ ਕਾਂਗਰਸ, ਬਲਕਿ ਉਹਨਾਂ ਵੱਲੋਂ ਇਹਦੀ ਸ਼ੁਰੂਆਤ ਕੀਤੀ ਗਈ। ਤਾਂ ਮਤਲਬ ਸਿੱਖਾਂ ਨੂੰ ਜਾਂ ਜਿਹੜਾ ਸਾਡਾ ਸ਼ੋਅ ਦੇਖ ਰਹੇ ਆ ਜਿਹੜੇ, ਉਹਨਾਂ ਲੋਕਾਂ ਨੂੰ ਇਹ ਗੱਲ ਸਮਝਣ ਦੇ ਵਿੱਚ ਕੋਈ ਵੀ ਔਖਿਆਈ ਨਹੀਂ ਹੋਣੀ ਚਾਹੀਦੀ ਵੀ ਭਾਰਤ ਦੀ ਸਿਆਸਤ ਦੇ ਵਿੱਚ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ, ਖਾਸ ਤੌਰ ਤੇ ਅਸੀਂ ਦੇਖਦੇ ਹਾਂ ਵੀ ਅੱਜ ਜਿਵੇਂ ਅਸੀਂ ਦੇਖ ਰਹੇ ਹਾਂ ਪੰਜਾਬ ਦੇ ਵਿੱਚ, ਅੱਜ ਇੱਕ ਬੰਦਾ ਮਤਲਬ ਕਿਸੇ ਪਾਰਟੀ 'ਚ ਆ, ਉਹਨੂੰ ਟਿਕਟ ਨਹੀਂ ਮਿਲੀ, ਉਹ ਅਗਲੇ ਦਿਨ ਦੂਜੀ ਪਾਰਟੀ ਦਾ ਝੰਡਾ ਚੁੱਕ ਲੈਂਦਾ ਤੇ ਫਿਰ ਤੀਜੀ ਪਾਰਟੀ ਦੇ ਵਿੱਚ ਚਲੇ ਜਾਂਦਾ। ਤਾਂ ਜਿਹੜੀਆਂ ਇਹ ਮੁੱਖ ਧਾਰਾ ਦੀਆਂ ਪਾਰਟੀਆਂ ਨੇ ਵੀ ਜਿਹੜੇ ਬੰਦੇ ਇਸ ਤਰੀਕੇ ਦੇ ਨਾਲ ਇਹ ਪਾਰਟੀਆਂ ਬਦਲ ਲੈਂਦੇ ਆ, ਉਹਨਾਂ ਨੂੰ ਦਿੱਕਤ ਕਿਉਂ ਨਹੀਂ ਹੁੰਦੀ ਨਵੀਂ ਪਾਰਟੀ 'ਚ ਜਾ ਕੇ? ਉਹਦੇ ਪਿੱਛੇ ਕਾਰਨ ਅਮਰਵੀਰ ਸਿੰਘ ਜੀ ਇਹ ਆ ਵੀ ਜੇ ਹੁਣ ਤੁਸੀਂ ਕਾਂਗਰਸ ਦੀ, ਭਾਜਪਾ ਦੀ, ਆਪ ਦੀ ਗੱਲ ਕਰੋ ਤਾਂ ਇਹਨਾਂ ਦਾ ਜਿਹੜਾ ਕੋਰ ਖਾਸਾ ਆ, ਮਤਲਬ ਜਿਹੜੀ ਇਹਨਾਂ ਦੀ ਬੁਨਿਆਦ ਆ, ਉਹ ਬੁਨਿਆਦ ਹੀ ਇਹਨਾਂ ਦੀ ਹਿੰਦੂਤਵੀ ਆ, ਇਹਨਾਂ ਸਾਰਿਆਂ ਦੀ। ਉਹ ਕਿਸੇ ਦਾ ਹਿੰਦੂਤਵ ਥੋੜਾ ਬਹੁਤਾ ਵੱਖਰਾ ਇੱਕ ਦੂਜੇ ਤੋਂ ਹੋ ਸਕਦਾ, ਕੋਈ ਵੱਧ ਮਤਲਬ ਜਿਹਨੂੰ ਅਸੀਂ ਕਹਿ ਸਕਦੇ ਹਾਂ ਹਾਰਡ ਕੋਰ ਹੋ ਸਕਦਾ, ਕੋਈ ਪਿੱਠ ਪਿੱਛੋਂ ਵਾਰ ਕਰਨ ਵਾਲਾ, ਕੋਈ ਸਾਹਮਣੇ ਕਰਨ ਵਾਲਾ। ਪਰ ਮਾਈਨੋਰਿਟੀਜ਼ ਦੇ ਬਾਰੇ ਮਤਲਬ ਜਿਹੜੀ ਇਹਨਾਂ ਦੀ ਅਪਰੋਚ ਆ ਸਾਰਿਆਂ ਦੀ, ਉਹ ਲਗਭਗ ਇੱਕੋ ਜਿਹੀ ਆ। ਤੇ ਨਿਸ਼ਾਨਾ ਕੀ ਹੁੰਦਾ ਵੀ ਸਿਰਫ ਸੱਤਾ ਆਪਣੇ ਹੱਥ 'ਚ ਰੱਖਣੀ। ਉਹਦੇ ਲਈ ਹੁਣ ਜਿਹੜੀ ਬੀਜੇਪੀ ਆ ਉਹਦੇ ਹੱਥ 'ਚ ਸੱਤਾ ਕਿਉਂ ਆਈ? ਕਿਉਂਕਿ ਉਹ ਵੱਧ ਆਪਣੇ ਆਪ ਨੂੰ ਹਿੰਦੂਆਂ ਦੀ ਜਿਹੜੀ ਰੱਖਿਆ ਕਰਨ ਵਾਲੀ ਪਾਰਟੀ ਸਾਬਤ ਕਰ ਗਈ ਪਿਛਲੇ ਕੁਝ ਸਾਲਾਂ ਦੇ ਵਿੱਚ, ਕਾਂਗਰਸ ਦੀ ਬਜਾਏ। ਜਿਹੜਾ ਕਿਸੇ ਸਮੇਂ ਕਾਂਗਰਸ ਦੇ ਵਿੱਚ ਜਦੋਂ ਇੰਦਰਾ ਗਾਂਧੀ ਸੀ ਵੀ ਉਹ ਜਿਹੜੀ ਉਹਦੀ ਉਦੋਂ ਛਵੀ ਸੀ ਵੀ ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦੇਣਾ ਜਿਹੜਾ ਆ ਸਿੱਖਾਂ ਦਾ ਕਤਲੇਆਮ ਕਰਨ ਤੋਂ ਬਾਅਦ, ਤੇ ਉਹ ਜਿਹੜਾ ਹੁਣ ਉਹੋ ਜਿਹਾ ਕਰੈਕਟਰ ਆ ਉਹ ਬੀਜੇਪੀ ਜਿਹੜੀ ਆ ਉਹ ਕਾਂਗਰਸ ਨਾਲੋਂ ਵੱਧ ਮਤਲਬ ਹਾਸਲ ਕਰ ਗਈ ਆ। ਤੇ ਇਸੇ ਕਰਕੇ ਉਹਨੂੰ ਪੋਪੂਲਰ ਸਪੋਰਟ ਇੰਡੀਆ ਦੇ ਵਿੱਚ ਮਿਲਦੀ ਆ। ਤੇ ਜਿੰਨੇ ਇਹ ਅਟੈਕਸ ਹੋ ਰਹੇ ਆ ਇਹ ਸਾਰੇ ਉਸੇ ਜਿਹੜਾ ਸਿਆਸੀ ਮਤਲਬ ਇੱਥੋਂ ਦੀ ਸਿਆਸਤ ਦਾ ਢਾਂਚਾ ਆ ਭਾਰਤ ਦੀ ਦਾ, ਇਹ ਉਹਦੀਆਂ ਅਸੀਂ ਕਹਿ ਸਕਦੇ ਹਾਂ ਕਿ ਮਤਲਬ ਮਾਂ ਭਾਰਤ ਦਾ ਸਿਆਸੀ ਢਾਂਚਾ ਆ ਇਹ ਸਾਰੀਆਂ ਘਟਨਾਵਾਂ ਦੀ। ਭਾਰਤ ਦੀ ਸਿਆਸਤ ਹੀ ਇਹਦੀ ਮਾਂ ਆ ਜੋ ਇਹ ਹਮਲੇ ਘੱਟ ਗਿਣਤੀਆਂ ਤੇ ਹੁੰਦੇ ਨੇ। ਤਾਂ ਖਾਸ ਤੌਰ ਤੇ ਜਦੋਂ ਹੁਣ ਅਸੀਂ ਸਾਊਥ ਦੇ ਵਿੱਚ ਗੱਲ ਕਰਦੇ ਹਾਂ ਅਮਰਵੀਰ ਸਿੰਘ ਜੀ, ਸਾਊਥ ਦੇ ਵਿੱਚ ਇਹ ਦੇਖਣ 'ਚ ਆਇਆ ਵੀ ਕ੍ਰਿਸਚੀਅਨਸ ਦੇ ਉੱਤੇ ਬਹੁਤ ਜ਼ਿਆਦਾ ਹਮਲੇ ਹੋ ਰਹੇ ਆ, ਕਿਉਂਕਿ ਜਿਹੜੀ ਸਾਊਥ ਦੀ ਸਿਆਸਤ ਆ ਉਹਦੇ 'ਚ ਬੀਜੇਪੀ ਜਿਹੜੀ ਆ ਉਹ ਸੰਨ ਨਹੀਂ ਲਾ ਸਕੀ। ਤਾਂ ਬੀਜੇਪੀ ਸੰਨ ਇਸ ਕਰਕੇ ਨਹੀਂ ਲਾ ਸਕੀ, ਉੱਥੇ ਕਾਂਗਰਸ ਦਾ ਵੀ ਕੋਈ ਬਹੁਤਾ ਆਧਾਰ ਨਹੀਂ ਆ। ਤਾਂ ਸਾਊਥ ਦੀ ਸਿਆਸਤ ਦੇ ਵਿੱਚ ਜਿਹੜੀ ਪੇਰੀਆਰ ਦੀ ਆਈਡੀਓਲੋਜੀ ਆ, ਦ੍ਰੇਵਿਡੀਅਨ ਜਿਹੜੀ ਆਈਡੀਓਲੋਜੀ ਆ, ਉਹਦੇ ਨਾਲ ਸੰਬੰਧਿਤ ਜਿਹੜੀ ਉਹਨਾਂ ਦੀ ਰੀਜਨਲ ਪਾਰਟੀਜ਼ ਨੇ ਉਹ ਜ਼ਿਆਦਾ ਉੱਥੇ ਰੂਲ ਕਰਦੀਆਂ ਨੇ। ਤੇ ਇਸ ਕਰਕੇ ਉੱਥੋਂ ਦਾ ਸੋਸ਼ਲ ਫੈਬਰਿਕ ਜਿਹੜਾ ਆ ਉਹਦੇ ਵਿੱਚ ਇੰਨੀ ਜ਼ਿਆਦਾ ਪੋਲਰਾਈਜੇਸ਼ਨ ਹੈ ਨਹੀਂ। ਉਹਨਾਂ ਦੀ ਸਿਆਸਤ ਜ਼ਿਆਦਾਤਰ ਡਿਵੈਲਪਮੈਂਟ ਦੇ ਮਸਲੇ ਤੇ, ਆਪਣੀ ਭਾਸ਼ਾ ਦੇ ਮਸਲੇ ਤੇ, ਆਪਣੀ ਜਿਹੜੀ ਉਹਨਾਂ ਦੀ ਰੀਜਨਲ ਆਈਡੈਂਟੀਟੀ ਆ ਉਹਦੇ ਮਸਲੇ ਤੇ ਹੁੰਦੀ ਆ। ਤੇ ਪਰ ਬੀਜੇਪੀ ਜਿਹੜੀ ਆ ਉਹ ਹੁਣ ਉਸ ਸਾਰੇ ਮਤਲਬ ਜਿਹੜੀਆਂ ਬਿਰਲਾਂ ਨੇ ਉਹਦੇ ਵਿੱਚੋਂ ਇਹ ਹਿੰਦੂਤਵਾਦੀ ਨੂੰ ਐਂਟਰ ਕਰਾ ਰਹੀ ਆ, ਜਿਹਦੇ 'ਚ ਜਦੋਂ ਤੁਸੀਂ ਹਿੰਦੂਤਵਾ ਦੇ ਵਿਚਾਰ ਨੂੰ ਹਵਾ ਦੇਣੀ ਆ, ਉਹਨੂੰ ਅੱਗ ਲਾਉਣੀ ਆ, ਤਾਂ ਤੁਹਾਨੂੰ ਕੋਈ ਨਾ ਕੋਈ ਅਦਰ ਚਾਹੀਦਾ ਹੈ, ਤੁਹਾਨੂੰ ਕੋਈ ਨਾ ਕੋਈ ਮਤਲਬ ਧਿਰ ਚਾਹੀਦੀ ਆ ਜਿਹਨੂੰ ਤੁਸੀਂ ਇਹ ਸ਼ੋਅ ਕਰਨਾ ਕਿ ਇਹ ਤੁਹਾਡੇ ਲਈ ਖਤਰਾ ਆ, ਤੁਹਾਡੇ ਕਲਚਰ ਲਈ ਖਤਰਾ ਆ, ਤੁਹਾਡੀਆਂ ਵੈਲਿਊਜ਼ ਲਈ ਖਤਰਾ ਆ।
ਤਾਂ ਉਹਦੇ 'ਚ ਕ੍ਰਿਸਚੀਅਨਸ ਜਿਹੜੇ ਆ ਉੱਥੇ ਉਹ ਟਾਰਗੇਟ ਬਣ ਰਹੇ ਆ, ਕਿਉਂਕਿ ਕ੍ਰਿਸਚੀਅਨਸ ਦੀ ਕਾਫੀ ਚੰਗੀ ਆਬਾਦੀ ਆ ਸਾਊਥ ਦੇ ਵਿੱਚ, ਤੇ ਉਹ ਇੰਨੀ ਜ਼ਿਆਦਾ ਵੀ ਨਾ ਆ ਕਿ ਉਹਨਾਂ ਨੂੰ ਕੰਪੀਟ ਕਰ ਸਕੇ, ਪਰ ਉਹ ਇੱਕ ਦਿਖਦੀ ਮਾਈਨੋਰਿਟੀ ਆ ਉੱਥੇ। ਤੇ ਇਸ ਕਰਕੇ ਉਹਨਾਂ ਦੇ ਜਿਹੜੇ, ਜਿਵੇਂ ਆ ਤੁਸੀਂ ਘਟਨਾ ਦੱਸੀ ਆ ਵੀ ਕਿਵੇਂ ਉਹ ਪਹਿਲਾਂ ਸਕੂਲ 'ਚ ਜਾਂਦੇ ਆ, ਜੈ ਸ਼੍ਰੀ ਰਾਮ ਦੇ ਨਾਅਰੇ ਲਾਉਂਦੇ, ਤੇ ਉਸ ਤੋਂ ਬਾਅਦ ਮਤਲਬ ਭੰਨ ਤੋੜ ਕਰਦੇ ਆ, ਤੇ ਫਿਰ ਉਲਟਾ ਉਹਨਾਂ ਦੇ ਉੱਤੇ ਕਾਰਵਾਈ ਹੋਣ ਦੀ ਬਜਾਏ ਕਾਰਵਾਈ ਸਕੂਲ ਤੇ ਹੋ ਜਾਂਦੀ ਆ। ਤਾਂ ਅਮਰਵੀਰ ਸਿੰਘ ਜੀ, ਇਹਦੇ 'ਚ ਜਿਹੜਾ ਅੱਜ ਅਸੀਂ ਗੱਲ ਕਰ ਰਹੇ ਸੀ ਕੁਝ ਸਮਾਂ ਪਹਿਲਾਂ ਆਰਟੀਕਲ ਦੀ, ਜਿਹੜਾ ਕਿ ਗਾਰਡੀਅਨ ਦੇ ਵਿੱਚ ਲੱਗਿਆ, ਉਹਦੇ 'ਚ ਜਿਹੜਾ ਉਹ ਐਡੀਟੋਰੀਅਲ ਆ, ਉਹਦੇ 'ਚ ਇੱਕ ਸਟੈਂਜ਼ਾ ਆ, ਇੱਕ ਪੈਰਾਗ੍ਰਾਫ ਆ, ਜਿਹੜਾ ਕਿ ਭਾਰਤ ਦੇ ਵਿੱਚ ਜਿਹੜੇ ਇਹੋ ਜਿਹੇ ਗਰੁੱਪ ਨੇ, ਹਿੰਦੂਤਵੀ ਗਰੁੱਪ ਨੇ, ਵੀ ਇਹਨਾਂ ਦਾ ਸਿਆਸਤ ਦੇ ਵਿੱਚ ਜਾਂ ਮੋਦੀ ਦੀ ਸਿਆਸਤ ਦੇ ਵਿੱਚ ਇਹਨਾਂ ਦਾ ਕੀ ਰੋਲ ਆ। ਤਾਂ ਉਹਦੇ ਤੇ ਉਹਨਾਂ ਨੇ ਟਿੱਪਣੀ ਕੀਤੀ ਆ ਐਡੀਟੋਰੀਅਲ ਦੇ ਵਿੱਚ। ਉਹ ਕਹਿੰਦੇ ਆ ਕਿ ਹਿੰਦੂ ਨੈਸ਼ਨਲਿਸਟਸ such as Mr. Modi seek primacy for fellow adherents. That is why vigilant groups associated with the ruling party violently police society at the grassroots levels with impunity. If Mr. Modi were to lose power, these organizations would make any return to the status quo and very difficult. ਉਹਦਾ ਇਹ ਹੈ ਕਿ ਜਿਹੜੀ ਮੋਦੀ ਦੀ ਸਿਆਸਤ ਆ, ਉਹਦੇ ਲਈ ਇਹ ਲੋਕ ਉਹਨੂੰ ਤਾਕਤ ਦਿੰਦੇ ਆ, ਜਿਹੜੇ ਇਹੋ ਜਿਹੇ ਹਿੰਦੂਤਵੀ ਗਰੁੱਪ ਨੇ, ਜਿਹੜੇ ਕਿ ਗ੍ਰਾਸ ਰੂਟ ਲੈਵਲ ਤੇ, ਜਿਵੇਂ ਤੁਸੀਂ ਇਹ ਗੱਲ ਕਹੀ ਵੀ ਕਿਸੇ ਸਟੇਟ ਦੇ, ਕਿਸੇ ਜ਼ਿਲ੍ਹੇ ਦੇ, ਕਿਸੇ ਪਿੰਡ ਦੇ ਵਿੱਚ ਇੱਕ ਸਕੂਲ ਆ, ਵੀ ਉੱਥੇ ਜਾ ਕੇ ਤੇ ਭੰਨ ਤੋੜ ਕਰਨੀ। ਹੁਣ ਮਤਲਬ ਉਹ ਜਿਹੜੀ ਭੰਨ ਤੋੜ ਉਹ ਸਕੂਲ ਦੇ ਵਿੱਚ ਹੋਈ ਆ ਅਮਰਵੀਰ ਸਿੰਘ ਜੀ, ਉਹਦੀਆਂ ਖਬਰਾਂ, ਉਹਦਾ ਅਸਰ ਇਕੱਲੇ ਉਸ ਪਿੰਡ ਤੱਕ ਨਹੀਂ, ਉਹਦਾ ਅਸਰ ਤੁਸੀਂ ਦੇਖੋਗੇ ਪੂਰੇ ਦੇਸ਼ ਦੇ ਵਿੱਚ ਜਿਹੜੀ ਇੱਕ ਮਤਲਬ ਹਿੰਦੂ ਸਾਈਕੀ ਆ, ਉਹਦੇ ਤੇ ਵੀ ਪੈਣਾ, ਤੇ ਜਿਹੜੀ ਉਹ ਮਾਈਨੋਰਿਟੀ ਦੀ ਸਾਈਕੀ ਆ, ਉਹਦੇ ਤੇ ਵੀ ਪੈਣਾ, ਜਿਹੜੀ ਅੰਡਰ ਅਟੈਕ ਆ। ਉਹਨਾਂ ਨੇ ਹੋਰ ਮਤਲਬ ਜੇ ਉਹ ਡਰਨ ਵਾਲੀ ਆ ਤਾਂ ਹੋਰ ਡਰ ਕੇ ਰਹਿਣਗੇ। ਤੇ ਜਿਹੜਾ ਹਿੰਦੂਤਵਾ ਦਾ, ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਉਹਨਾਂ ਦਾ ਫੋਡਰ ਆ ਮੋਦੀ ਦੀ ਪੋਲੀਟਿਕਸ ਦਾ, ਉਹਨੂੰ ਉਹ ਇਸ ਤਰ੍ਹਾਂ ਦੀ ਘਟਨਾਵਾਂ ਦੇ ਨਾਲ ਫੋਡਰ ਪ੍ਰੋਵਾਈਡ ਕਰਦੇ ਆ ਕਿ ਮੋਦੀ ਦੇ ਰਜੀਮ ਦੇ ਵਿੱਚ ਅਸੀਂ ਜਿਹੜੇ ਇਹੋ ਜਿਹੇ ਸਾਡੇ ਤੋਂ ਅਦਰ, ਸਾਡੇ ਤੋਂ ਬਾਕੀ ਜਿਹੜੇ ਮਤਲਬ ਸਾਡੇ ਨਾਲ ਨਹੀਂ ਮੇਲ ਖਾਂਦੇ, ਅਸੀਂ ਦੇਖੋ ਉਹਨਾਂ ਨੂੰ ਕੁੱਟ ਰਹੇ ਆ, ਮਾਰ ਰਹੇ ਆ, ਵੀ ਇਹ ਸਿਰਫ ਤੇ ਸਿਰਫ ਮੋਦੀ ਦੇ ਰਜੀਮ 'ਚ ਪੋਸੀਬਲ ਆ। ਇਸ ਕਰਕੇ ਤੁਸੀਂ ਮੋਦੀ ਨੂੰ ਸੱਤਾ 'ਚ ਲੈ ਕੇ ਆਓ, ਤਾਂ ਹੀ ਜਿਹੜੀ ਹਿੰਦੂਤਵਾ ਦਾ ਝੰਡਾ ਆ ਜਾਂ ਜੈ ਸ਼੍ਰੀ ਰਾਮ ਦਾ ਨਾਰਾ ਆ ਉਹ ਪ੍ਰਚੰਡ ਹੋ ਸਕਦਾ ਹੈ। ਤਾਂ ਇਸ ਕਰਕੇ ਜਿੱਦਾਂ ਤੁਸੀਂ ਦੇਖੋ ਵੀ ਜਿਹੜੇ ਆ ਥਾਵਾਂ ਦੇ ਉੱਤੇ ਮੁਸਲਿਮ ਵੱਧ ਦਿਖਦੀ ਮਾਈਨੋਰਿਟੀ ਆ, ਉੱਥੇ ਮੁਸਲਿਮਸ ਤੇ ਅਟੈਕ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਸਿੱਖ ਅੰਡਰ ਅਟੈਕ ਨੇ, ਕਸ਼ਮੀਰ ਦੇ ਵਿੱਚ ਮੁਸਲਿਮ ਅੰਡਰ ਅਟੈਕ ਨੇ, ਸਾਊਥ ਦੇ ਵਿੱਚ ਕ੍ਰਿਸਚੀਅਨਸ ਅੰਡਰ ਅਟੈਕ ਨੇ, ਨਾਰਥ ਈਸਟ ਦੇ ਵਿੱਚ ਕ੍ਰਿਸਚੀਅਨਸ ਅੰਡਰ ਅਟੈਕ ਨੇ। ਮਤਲਬ ਹਰ ਇੱਕ ਖਿੱਤੇ ਦੇ ਵਿੱਚ ਜਿੱਥੇ ਜਿਹੜੀ ਮਾਈਨੋਰਿਟੀ ਵੱਧ ਦਿਖਦੀ ਆ, ਵੀ ਉਹਨੂੰ ਟਾਰਗੇਟ ਕੀਤਾ ਜਾ ਰਿਹਾ, ਉਹਨੂੰ ਕੁੱਟਿਆ ਮਾਰਿਆ ਜਾ ਰਿਹਾ। ਤੇ ਮਤਲਬ ਪੁਲਿਸ ਤੇ ਜਿਹੜੇ ਇਹ ਹਿੰਦੂਤਵੀ ਗਰੁੱਪ ਆ, ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ, ਵੀ ਉਹੀ ਪੁਲਿਸ ਦਾ ਕੰਮ ਕਰ ਰਹੇ ਆ। ਮਤਲਬ ਅਸੀਂ ਦੇਖਿਆ ਵੀ ਜਦੋਂ ਕਿਸਾਨ ਸੰਘਰਸ਼ ਚੱਲ ਰਿਹਾ ਸੀ ਸ਼ੰਭੂ ਬਾਰਡਰ ਤੇ, ਉਦੋਂ ਕਿੰਨੀਆਂ ਇਹ ਰਿਪੋਰਟਾਂ ਸਾਹਮਣੇ ਆਈਆਂ ਕਿ ਜਿਹੜੀ ਪੁਲਿਸ ਦੇ ਵਿੱਚ ਜਿਹੜੇ ਕੁਝ ਅਨਸਰ ਮਤਲਬ ਇਸ ਤਰ੍ਹਾਂ ਦੀ ਆਰਗੇਨਾਈਜੇਸ਼ਨਸ ਨੇ ਬੀਜੇਪੀ ਦੇ ਨਾਲ ਜੁੜੇ ਜਿਹੜੇ ਆ, ਉਹਨਾਂ ਨੂੰ ਸ਼ਾਮਲ ਕਰਕੇ ਤੇ ਉਹਨਾਂ ਤੋਂ ਜਿਹੜੇ ਕਿਸਾਨ ਨੇ ਉਹਨਾਂ ਦੀ ਕੁੱਟਮਾਰ ਕਰਵਾਈ ਜਾ ਰਹੀ ਆ। ਮਤਲਬ ਇਸ ਤਰ੍ਹਾਂ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਸੀ। ਤਾਂ ਇਹ ਹੈ ਅਮਰਵੀਰ ਸਿੰਘ ਜੀ, ਵੀ ਜਿਹਦੇ ਕਰਕੇ ਅਸੀਂ ਪਿਛਲੇ ਸੈਗਮੈਂਟ 'ਚ ਜਿਹੜੀ ਗੱਲ ਕਰਕੇ ਹਟੇ ਆ, ਵੀ ਉਹ ਜਿਹੜੀ ਗੱਲ ਮਤਲਬ ਕਹਿ ਰਹੇ ਆ ਵੀ ਉੱਥੇ ਜਿਹੜੇ ਇਸ ਵਾਰ ਇਲੈਕਸ਼ਨ ਹੋ ਰਹੇ ਆ, ਉਹ ਇਲੈਕਸ਼ਨ ਕੋਈ ਡੈਮੋਕ੍ਰੈਟਿਕ ਸੈਟਅਪ ਦੇ ਅਧੀਨ ਨਹੀਂ ਹੋ ਰਹੇ ਆ। ਉਹ ਇਲੈਕਸ਼ਨ ਇੱਕ ਤਰ੍ਹਾਂ ਦੇ ਨਾਲ ਫਿਕਸਡ ਇਲੈਕਸ਼ਨ ਵਾਂਗ ਹੋ ਰਹੇ ਆ, ਜਿਹਦਾ ਜਿਹੜਾ ਨਤੀਜਾ ਆ ਉਹ ਪਹਿਲਾਂ ਹੀ ਤੈਅ ਕੀਤਾ ਜਾ ਚੁੱਕਿਆ ਹੈ। ਤੇ ਸਿਰਫ ਇੱਕ ਤੁਸੀਂ ਕਹਿ ਸਕਦੇ ਹੋ ਕਿ ਇੱਕ ਨਾਟਕੀ ਤਰੀਕੇ ਦੇ ਨਾਲ ਦੁਨੀਆ ਨੂੰ ਦਿਖਾਉਣ ਦੇ ਲਈ ਕਿ ਇੰਡੀਆ ਜਿਹੜਾ ਆ ਉਹ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਆ, ਤੇ ਫਿਰ ਉਸ ਡੈਮੋਕ੍ਰੇਸੀ ਦਾ ਤਾਂ ਕਿ ਜਿਹੜਾ ਚੋਲਾ ਪਾ ਕੇ ਤੇ ਉਹ ਘੱਟ ਗਿਣਤੀਆਂ ਦੇ ਉੱਤੇ ਲਗਾਤਾਰ ਜ਼ੁਲਮ ਕਰਦੇ ਰਹਿਣ, ਤੇ ਉਹੋ ਜਿਹਾ ਇੱਕ ਨਾਟਕ ਸਿਰਜਿਆ ਜਾ ਰਿਹਾ। ਵੈਸਟ ਦੇ ਵੱਡੇ ਅਖਬਾਰ ਜਾਂ ਹੋਰ ਦੁਨੀਆ ਦੇ ਵੱਡੇ ਅਖਬਾਰ ਜਿਹੜੇ ਆ ਉਹ ਲਗਾਤਾਰ ਇਹਦੇ ਬਾਰੇ ਲਿਖ ਰਹੇ ਆ। ਇਸ ਜਿਹੜਾ ਅਸੀਂ ਕਹਿ ਸਕਦੇ ਕਿ ਵਹਿਸ਼ੀ ਨੰਗਾ ਨਾਚ ਹੋ ਰਿਹਾ ਭਾਰਤ ਦੇ ਵਿੱਚ ਲੋਕਤੰਤਰ ਦੇ ਨਾਂ ਤੇ, ਉਹਨੂੰ ਉਹਦੇ ਸਾਰੇ ਬਾਜ ਘੇੜ ਰਹੇ ਆ। ਪਰ ਗੱਲ ਉਹੀ ਅਮਰਵੀਰ ਸਿੰਘ ਜੀ ਕਿ ਜਿਹਨਾਂ ਦੇ ਹੱਥ 'ਚ ਤਾਕਤ ਆ, ਜਿਹੜੇ ਅੱਜ ਜਿਹੜੀਆਂ ਸਟੇਟਸ ਦੇ ਕੋਲ ਤਾਕਤ ਆ, ਉਹਨਾਂ ਦੇ ਆਪਣੇ ਇੰਟਰਸਟ ਨੇ, ਆਪਣੇ ਹਿੱਤ ਨੇ, ਤਾਂ ਉਹਨਾਂ ਨੇ ਆਪਣੇ ਇੰਟਰਸਟਾਂ ਦੇ ਮੁਤਾਬਕ ਉਸ ਸਮੇਂ ਤੇ ਹੀ ਫੈਸਲਾ ਕਰਨਾ। ਉਦੋਂ ਤੱਕ ਅਸੀਂ ਦੇਖਿਆ ਵੀ ਹਜੇ ਭਾਰਤ ਦੇ ਵਿੱਚ ਇਹੋ ਜਿਹੀ ਸਥਿਤੀ ਨਹੀਂ, ਪਰ ਜਿਵੇਂ ਗਾਜ਼ਾ ਦੇ ਵਿੱਚ
ਅਸੀਂ ਦੇਖਿਆ ਵੀ ਕਿੰਨੇ ਹਜ਼ਾਰਾਂ ਹੀ ਲੋਕ, ਹਜ਼ਾਰਾਂ ਹੀ ਬੱਚੇ ਉੱਥੇ ਮਾਰੇ ਜਾ ਰਹੇ ਆ। ਤੇ ਜੇ ਪਰ ਭਾਰਤ ਦੇ ਵਿੱਚ ਇਹਨਾਂ ਘਟਨਾਵਾਂ ਨੂੰ ਨੱਥ ਨਾ ਪਾਈ ਗਈ ਤਾਂ ਭਾਰਤ ਦੇ ਵੀ ਹਾਲਾਤ ਜਿਹੜੇ ਆ ਉਹ ਗਾਜ਼ਾ ਵਰਗੇ ਬਣਨ ਤੋਂ ਮੈਨੂੰ ਲੱਗਦਾ ਕਿ ਫਿਰ ਨਹੀਂ ਰੋਕੇ ਜਾ ਸਕਣਗੇ, ਜੇ ਇਸ ਤਰੀਕੇ ਦੇ ਨਾਲ ਉੱਥੇ ਮਤਲਬ ਇਸ ਤਰੀਕੇ ਦੀ ਸਿਆਸਤ ਜਿਹੜੀ ਆ ਉਹਨੂੰ ਹਵਾ ਮਿਲਦੀ ਰਹੀ। ਜੀ ਬਿਲਕੁਲ ਸੁਖਵਿੰਦਰ ਸਿੰਘ ਜੀ, ਜਿਹੜੀ ਗੱਲ ਤੁਸੀਂ ਇਵੈਂਚੁਅਲੀ ਅਖੀਰ ਦੇ ਵਿੱਚ ਕੀਤੀ ਹੈ, ਮੈਂ ਸਮਝਦਾ ਵੀ ਇਹ ਧਿਆਨ ਮੰਗਦੀ ਹੈ ਜਾਂ ਇਹ ਇਸ ਵਕਤ ਇੱਕ ਨੋਟ ਆਫ ਕੌਸ਼ਨ ਹੈਗਾ ਸਾਰਿਆਂ ਦੇ ਲਈ ਖਾਸ ਤੌਰ ਤੇ ਜਦੋਂ ਅਸੀਂ ਇੱਕ ਨੇਸ਼ਨ ਦੇ ਤੌਰ ਤੇ ਆਪਣੀ ਹੋਂਦ ਦੀ ਹਸਤੀ ਦੀ ਲੜਾਈ ਲੜ ਰਹੇ ਹਾਂ ਤੇ ਇੱਕ ਰੈਕਗਨੀਸ਼ਨ ਦਾ ਵੀ ਉਹ ਚੱਲ ਰਿਹਾ ਹੈ। ਅਸੀਂ ਹਜੇ 1984 ਦੇ ਵਿੱਚ ਜਿਹੜੀ ਨਸਲਕੁਸ਼ੀ 1984 ਤੋਂ 95 ਤੱਕ ਹਕੂਮਤ ਨੇ ਕੀਤੀ ਹੈ ਕੌਮ ਦੀ, ਉਸ ਦੇ ਲਈ ਹਜੇ ਅਸੀਂ ਇੱਕ ਨੈਰੇਟਿਵ ਸੈਟਿੰਗ ਤੇ ਇਵੈਂਚੁਅਲੀ ਉਹਦੀ ਜਿਹੜੀ ਰੈਕਗਨੀਸ਼ਨ ਹੈ ਉਸ ਦੇ ਲਈ ਅਸੀਂ ਲੜ ਰਹੇ ਹਾਂ। ਹਾਲਾਂਕਿ ਇੱਕ ਅਗਲੇ ਸੈਗਮੈਂਟ ਦੇ ਵਿੱਚ ਅਸੀਂ ਡਿਸਕਸ ਵੀ ਕਰਾਂਗੇ ਅੱਜ ਦੇ ਅਖੀਰਲੇ ਸੈਗਮੈਂਟ ਦੇ ਵਿੱਚ ਕਿ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇੱਕ ਰੈਜ਼ੋਲੂਸ਼ਨ ਵੀ ਲਿਆਂਦਾ ਜਾ ਰਿਹਾ ਹੈ 1984 ਦੀ ਸਿੱਖ ਨਸਲਕੁਸ਼ੀ ਨੂੰ ਮਾਨਤਾ ਦਿਵਾਉਣ ਦੇ ਲਈ, ਰੈਕਗਨਾਈਜ਼ ਕਰਾਉਣ ਦੇ ਲਈ। ਪਰ ਇੱਥੇ ਗੱਲ ਇਹ ਸਮਝਣੀ ਜ਼ਰੂਰੀ ਹੈ ਵੀ ਭਾਈ ਜੇ ਇਹ ਗੱਲ ਇਹ ਹਕੂਮਤ ਇਸੇ ਨੀਤੀ ਦੇ ਤਹਿਤ ਚੱਲਦੀ ਰਹੀ ਤੇ ਮਨਾਂ ਦੇ ਵਿੱਚ, ਲੋਕਾਂ ਦੇ ਮਨਾਂ ਦੇ ਵਿੱਚ ਇੱਕ ਵੱਡੇ ਲੈਵਲ ਦੇ ਉੱਤੇ ਨਫ਼ਰਤ ਪਸਰ ਰਹੀ ਹੈ ਤੇ ਉਹਨਾਂ ਦੀ ਇੱਕ ਜਿਹੜੀ ਜੈਨੋਸਾਈਡਲ ਇਨਸਟਿੰਕਟ ਹੈਗੀ ਹੈ ਜਿਹੜੀ ਭਾਰਤ ਦੀ ਮੈਜੋਰਿਟੀ ਕਮਿਊਨਿਟੀ ਦੇ ਵਿੱਚ ਆਲਰੇਡੀ ਐਗਜ਼ਿਸਟ ਕਰਦੀ ਹੈ, ਉਸ ਨੂੰ ਬੜੇ ਵੱਡੇ ਲੈਵਲ ਦੇ ਉੱਤੇ ਹਵਾ ਦਿੱਤੀ ਜਾ ਰਹੀ ਹੈ। ਤੇ ਜਿਹੜਾ ਆਉਣ ਵਾਲਾ ਸਮਾਂ ਆ ਉਹ ਬਹੁਤ ਘਾਤਕ ਸਿੱਧ ਹੋ ਸਕਦਾ ਇਹਨਾਂ ਹਾਲਾਤਾਂ ਦੇ ਚੱਲਦਿਆਂ ਜੇ ਇਹ ਹਾਲਾਤ ਇਸੇ ਤਰ੍ਹਾਂ ਪਰਸਿਸਟ ਕੀਤੇ। ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਆ ਵੀ ਇਹ ਜਿਹੜੀਆਂ ਇਲੈਕਸ਼ਨਸ ਨੇ ਆਲਰੇਡੀ ਸਟੇਜਡ ਹੈਗੀਆਂ ਨੇ, ਆਲਰੇਡੀ ਜਿਹੜਾ ਰਿਜ਼ਲਟ ਹੈ ਉਹ ਸਾਨੂੰ ਸਾਹਮਣੇ ਨਜ਼ਰ ਆ ਰਿਹਾ ਹੈ ਤੇ ਇਸੇ ਰਿਜ਼ਲਟ ਦੇ ਚੱਲਦਿਆਂ ਜੇ ਇਹ ਨੀਤੀ ਅੱਗੇ ਲਾਗੂ ਹੁੰਦੀ ਹੈ ਤੇ ਗੱਲ ਕਿੱਧਰ ਜਾ ਰਹੀ ਹੈ ਉਹ ਸਾਰੇ ਦੇਖ ਸਕਦੇ ਹਾਂ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਸਾਡੇ ਵਿਊਅਰਸ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਉਮੀਦ ਕਰਦੇ ਆ ਕਿ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਕਮਰਸ਼ੀਅਲ ਬ੍ਰੇਕ ਤੋਂ ਬਾਅਦ ਅਸੀਂ ਦੁਬਾਰਾ ਗੱਲਬਾਤ ਅੱਗੇ ਤੋਰਦੇ ਹਾਂ।